ਜਿਹਦਾ ਚੁੱਲ੍ਹਾ ਕਿਸਾਨ ਦੀ ਵਜ੍ਹਾ ਤੋਂ ਚੱਲਦਾ। ਮਾਫੀਆ ਨੂੰ ਸੱਦਾ ਮੈਂ ਮਾਰੀਆਂ, ਸਰਕਾਰਾਂ ਨੂੰ ਸੱਦਾ ਮੈਂ ਮਾਰੀਆਂ, ਸਪਰੇ ਬਣਾਉਣ ਵਾਲੀ ਕੰਪਨੀਆਂ ਨੂੰ ਸੱਦਾ ਮੈਂ ਮਾਰੀਆਂ, ਬੀ ਬਣਾਉਣ ਵਾਲੀ ਕੰਪਨੀਆਂ ਨੂੰ ਸੱਦਾ ਮੈਂ ਮਾਰੀਆਂ। ਜਿੱਥੇ ਤੱਕ ਠੀਕ ਅੱਛਾ, ਪਰ ਇੱਦਾਂ ਸੀ ਵੀ ਜਿੱਦਾਂ ਕੋਈ ਬੰਦਾ 100 ਫੁੱਟ ਡੂੰਘੇ ਖੂਹ 'ਚ ਬਹਿ ਕੇ ਬੋਲਦਾ ਤੇ ਉਹਦੀ ਆਵਾਜ਼ ਕੋਈ ਮਾੜੀ ਮੋਟੀ ਟਾਮਾ ਟਿੱਲਾ ਸੁਣਦਾ। ਹੁਣ ਤੱਕ ਇੱਦਾਂ ਸੀ, ਕਿਸੇ ਨੇ ਸੁਣੀ ਕਿਸੇ ਨੇ ਨਾ ਸੁਣੀ, ਪਰ ਮੈਂ ਇਹ ਕਹੂੰਗਾ ਵੀ ਚਲੋ ਚੱਠਾ ਸੀਡ ਇਹਨਾਂ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਵੀ ਇਹਨਾਂ ਦੇ ਕੰਨਾਂ ਤੱਕ ਵੀ ਮੇਰੀ ਆਵਾਜ਼ ਪਹੁੰਚੀ ਤੇ ਇਹਨਾਂ ਨੇ ਅੱਜ ਏਡੇ ਵੱਡੇ ਸਟੇਜ ਤੇ ਏਡੇ ਵੱਡੇ ਪਲੇਟਫਾਰਮ ਤੇ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ। ਆਪਣੇ ਕਿਸਾਨਾਂ ਦੇ ਨਾਲ ਉਹ ਜਿਹੜਾ ਬੰਦਾ ਡੂੰਘਾ ਬਹਿ ਕੇ ਬੋਲਦਾ ਸੀ, ਅੱਜ ਖਬਰੇ 2 ਫੁੱਟ ਤੁਹਾਡੇ ਤੋਂ ਵੀ ਉੱਚਾ ਖਲੋਤਾ। ਪਰ ਇਹ ਹੈ ਵੀ ਖੁਸ਼ੀ ਆ ਵੀ ਗੱਲ ਸਮਝ ਆਊਗੀ, ਸੁਣੂਗੀ, ਆਮਣੇ ਮੂੰਹ ਦਰੂ ਹੀ ਗੱਲ ਹੋਊਗੀ, ਇਹ ਖੁਸ਼ੀ ਆ। ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਚੱਠਾ ਸੀਡ ਵਾਲਿਆਂ ਦਾ ਜਿਨ੍ਹਾਂ ਨੇ ਇਸ ਪਲੇਟਫਾਰਮ ਤੇ ਬੋਲਣ ਦਾ ਮੌਕਾ ਦਿੱਤਾ। ਅਸੀਂ ਸਿਆਣਿਆਂ ਤੋਂ ਸੁਣਦੇ ਹਾਂ ਵੀ ਰੱਬ ਦੀ ਜ਼ਾਤ ਨੇ ਨਾ ਇਹ ਜਿਨਸ 'ਚ ਓਲਾ ਰੱਖਿਆ ਵੀ ਕਿਸੇ ਨੂੰ ਧੀ ਦੇਣਾ, ਕਿਸੇ ਨੂੰ ਪੁੱਤ ਦੇਣਾ, ਇਹ ਓਲਾ ਇਹ ਉਹ ਜਾਣਦਾ। ਇੱਦਾਂ ਹੀ ਜਿਹੜਾ ਬੀ ਹੁੰਦਾ ਨਾ ਵੀ ਜਿਹੜਾ ਬੀ ਕਿਸਾਨ ਨੂੰ ਮਿਲਦਾ ਉਹਨੂੰ ਨਹੀਂ ਪਤਾ ਹੁੰਦਾ ਵੀ ਇਹ ਕੁੜੀ ਆ ਮੁੰਡਾ ਵੀ ਇਹ ਜੰਮੂਗਾ ਵੀ ਕਿ ਨਹੀਂ, ਇਹਦਾ ਕੀ ਬਣੂਗਾ ਕੀ ਨਹੀਂ। ਉਹ ਬੀ ਦੇਣ ਵਾਲੀ ਕੰਪਨੀਆਂ ਦੇ ਭਰੋਸੇ ਤੇ ਉਹਨੂੰ ਕੱਢ ਦਿੰਦਾ, ਫਿਰ ਉਹਦੇ ਤੇ ਉਹ ਖਰਚਾ ਕਰਦਾ, ਸਪਰੇਆਂ ਵੱਖਰੀਆਂ, ਖਾਦਾਂ ਵੱਖਰੀਆਂ। ਮੈਂ ਕਹਿੰਦਾ ਸਿਆਲਾ ਹੋਵੇ ਤੇ ਸਾਰਾ ਸਿਆਲਾ ਉਹ ਬੰਨੇ ਤੇ ਖਲੋ ਕੇ ਉਹ ਸਿਰ ਤੇ ਸਹਿੰਦਾ, ਜੇ ਗਰਮੀਆਂ ਹੋਣ ਤੇ ਸਾਰੀਆਂ ਗਰਮੀਆਂ ਉਹ ਬੰਨੇ ਤੇ ਖਲੋ ਕੇ ਉਹ ਸਿਰ ਤੇ ਸਹਿੰਦਾ। ਅਖੀਰ ਦੇ ਉੱਤੇ ਉਹਨੇ ਇੱਕ ਆਸ ਲਾਈ ਹੁੰਦੀ, ਉਹ ਇੰਨੀ ਮਿਹਨਤ ਕਰਦਾ, ਉਹ ਨਰਮੇ ਦੀਆਂ ਫੁੱਟੀਆਂ ਹੋਣ, ਕਣਕ ਦੇ ਸਿੱਟੇ ਹੋਣ ਜਾਂ ਉਹ ਮੱਕੀ ਦੀਆਂ ਗੰਢ ਚੀਰਦੀਆਂ ਛੱਲੀਆਂ, ਉਹਨੂੰ ਉਹਦੇ ਵਿੱਚ ਆਪਣੀਆਂ ਆਸਾਂ ਦਿਖਦੀਆਂ, ਆਪਣੀਆਂ ਉਮੀਦਾਂ ਦਿਖਦੀਆਂ, ਆਪਣੀ ਧੀਆਂ ਦਾ ਦਾਜ ਦਿਖਦਾ, ਆਪਣੇ ਪੁੱਤਰ ਦੇ ਸਿਹਰੇ ਦਿਖਦੇ ਆ, ਬੜੀਆਂ ਆਸਾਂ ਉਮੀਦਾਂ, ਸਕੂਲਾਂ ਕਾਲਜਾਂ ਦੀਆਂ ਫੀਸਾਂ, ਡਿਗਰੀਆਂ, ਸਾਰਾ ਕੁਝ ਉਹਨੂੰ ਉਸ ਫਸਲ ਦੇ ਵਿੱਚ ਦਿਖਦਾ ਹੁੰਦਾ। ਪਰ ਜੇ ਅਖੀਰ ਤੇ ਪਤਾ ਲੱਗੇ ਵੀ ਬੀਜ ਠੀਕ ਨਹੀਂ ਸੀ, ਮੈਂ ਉਹਨਾਂ ਕੰਪਨੀਆਂ ਨੂੰ ਇਹ ਪੁੱਛੂੰਗਾ ਵੀ ਕਿਆਮਤ ਵਾਲੇ ਦਿਨ ਤੁਸੀਂ ਉਸ ਕਿਸਾਨ ਦਾ ਸਾਹਮਣਾ ਕਰ ਲਓ। ਹੁਣ ਤੱਕ ਇਹ ਨਹੀਂ ਵੀ ਕੋਈ ਮੈਂ ਐਸੀ ਗੱਲ ਕਰ ਰਿਹਾ ਵੀ ਤੁਸੀਂ ਮੇਰੇ ਮੂੰਹ ਵੱਲ ਦੇਖ ਰਹੇ ਹੋ ਵੀ ਐਸਾ ਹੋਇਆ ਨਹੀਂ, ਐਸਾ ਹੋਇਆ ਇਸ ਮੁਲਕ 'ਚ ਹੋਇਆ, ਇਸ ਪੰਜਾਬ 'ਚ ਹੋਇਆ। ਹੁਣ ਬਹੁਤੀ ਪੁਰਾਣੀ ਗੱਲ ਨਹੀਂ, ਥੋੜਾ ਜਿਹਾ ਪਿਛਾਂਹ ਜਾਈਏ ਤੇ ਤੁਸੀਂ ਦੇਖਿਆ ਹੋਣਾ ਵੀ ਝੋਨੇ ਦੇ ਕਾਸ਼ਤਕਾਰ ਫਿਰ ਮਕਈ ਤੇਲ ਕਹਿੰਦੇ, ਮੈਨੂੰ ਇਹ ਪਤਾ ਲੱਗਿਆ ਕਿ ਕਹਿੰਦੇ ਦਾਣਾ ਨਹੀਂ ਪਿਆ। ਮੈਂ ਖਸੂਸੀ ਤੌਰ ਤੇ ਆਪ ਵੀ ਜਾ ਕੇ ਸਾਡੇ ਇਲਾਕੇ 'ਚ ਝੋਨਾ ਨਹੀਂ ਮਿਲਾ, ਮੈਂ ਝੋਨੇ ਵਾਲੇ ਇਲਾਕਿਆਂ 'ਚ ਗਿਆ, ਉੱਥੇ ਆਪ ਜਾ ਕੇ ਫਿਰਿਆ ਵੱਖਰੀ ਵੱਖਰੀ ਥਾਂ, ਉੱਥੇ ਕਿਤੇ ਰਲਮੀਆਂ ਮਿਲਮੀਆਂ ਦੀਆਂ ਗੱਲਾਂ ਸੁਣਨ ਨੂੰ ਲੱਭੀਆਂ। ਕਿਤੇ ਕਹਿੰਦੇ ਵੀ ਤਾ ਲੱਗ ਗਿਆ, ਵੀ ਗਰਮੀ ਬਹੁਤੀ ਪੈ ਗਈ, ਵੀ ਸਾਡੇ ਇੱਥੇ ਟੈਂਪਰੇਚਰ ਇੰਨਾ ਚੜ੍ਹਿਆ ਕਦੀ ਨਹੀਂ ਵੀ ਜਿੰਨਾ ਹੁਣ ਚੜ੍ਹ ਗਿਆ। ਅੱਛਾ ਠੀਕ ਆ, ਕਿਤੇ ਕਿਤੇ ਇਹ ਵੀ ਗੱਲ ਬੰਦਿਆਂ ਨੇ ਕੀਤੀ ਬਈ 2 ਨੰਬਰ, ਇੱਦਾਂ ਰਲਮੀਆਂ ਮਿਲਮੀਆਂ ਜੀਆਂ ਗੱਲਾਂ ਨਾ ਸੁਣਨ 'ਚ ਆਈਆਂ। ਚਲੋ ਮੈਂ ਇਹ ਗੱਲ ਵੱਡੀ ਕਰਦਾ ਵੀ ਗਰਮੀ ਬਹੁਤੀ ਸੀ, ਕਿਉਂ ਉਹਦੇ 'ਚ ਮੈਂ ਵੀ ਕਸੂਰਵਾਰ ਹਾਂ, ਸਾਡੇ ਕਿਸਾਨ ਵੀ ਕਸੂਰਵਾਰ ਆ। ਅਸੀਂ ਰੁੱਖਾਂ ਨੂੰ ਪੱਟਤਾ, ਹੁਣ ਉਹ ਸਹਿਣਾ ਤਾਂ ਪੈਣਾ। ਮੰਨ ਲਿਆ ਚਲੋ ਗਰਮੀ ਦਾ ਇਹ ਸੇਕਾ ਲੱਗ ਗਿਆ, ਪਰ ਅਸੀਂ ਹੁਣ ਤੱਕ ਇਹ ਸੁਣਦੇ ਆਏ ਵੀ ਜਿੰਨੀਆਂ ਸਾਡੀਆਂ ਹਾਈਬ੍ਰਿਡ ਸਾਨੂੰ ਬੀਜ ਦਿੰਦੇ ਆ, ਇਹ ਤਾਂ ਕਹਿੰਦੇ ਆ ਵੀ ਇਲਾਕਿਆਂ ਦੇ ਹਿਸਾਬ ਨਾਲ, ਮੌਸਮ ਦੇ ਹਿਸਾਬ ਨਾਲ ਤਿਆਰ ਹੁੰਦੇ। ਜਦੋਂ ਸਾਡਾ ਮੌਸਮ ਸਾਡੀ ਗਰਮੀ ਜੋ 50 ਤੱਕ ਚੜ੍ਹਨੀ ਸੀ ਤੇ ਸਾਨੂੰ 40 ਵਾਲਾ ਫਿਰ ਇਹਨਾਂ ਨੇ ਕਿਉਂ ਦਿੱਤਾ? ਉਹ ਇੰਨੀ ਫਸਲਾਂ, ਇਹਨਾਂ ਲੱਖਾਂ ਉਹ ਏਕੜ ਜਿਹੜੀ ਸਾਰੀ ਫਸਲ ਤਬਾਹ ਹੋਈ। ਮੈਨੂੰ ਅੱਜ ਇੱਥੇ ਬੋਲਣ ਦਾ ਮੌਕਾ ਮਿਲਿਆ। ਮੈਂ ਉਸ ਟਾਈਮ ਤਿਲ ਦੀਆਂ ਫਸਲਾਂ ਦੇਖੀਆਂ, ਮੱਕੀ ਦੀਆਂ ਫਸਲਾਂ ਦੇਖੀਆਂ, ਜਿਹੜੀਆਂ ਖਰਚਾ ਕਰਕੇ ਮੁੜ ਕੇ ਅਸੀਂ ਉਹ ਡੰਗਰਾਂ ਨੂੰ ਵੱਢ ਕੇ ਪਾਇਆ, ਉਹ ਮੱਕੀ ਵੀ। ਚੱਠਾ ਸੀਡ ਦਾ ਇਹ ਪਲੇਟਫਾਰਮ ਤੇ ਖਲੋ ਕੇ ਮੈਨੂੰ ਜਦੋਂ ਲਿਆਕਤ ਅਲੀ ਚੱਠਾ ਸਾਹਿਬ ਨੇ ਟੈਲੀਫੋਨ ਕੀਤਾ ਨਾ ਵੀ ਇੱਦਾਂ ਕਰਕੇ ਪ੍ਰੋਗਰਾਮ ਆ ਤੇ ਆਪਾਂ ਇੱਥੇ ਇਕੱਠੇ ਹੋਣਾ, ਆ ਜਿੰਦੇ ਜਾਗਦੇ ਮੂੰਹ ਤੇ ਬੈਠੇ, ਮੈਂ ਇਹਨਾਂ ਕੋਲੋਂ ਟਾਈਮ ਮੰਗਿਆ, ਮੈਂ ਕਿਹਾ ਜੀ ਮੈਨੂੰ ਕੋਈ 2-4 ਦਿਨ ਦਿਓ।
मैं तुरिया तुरिया उत्थे सज्जे खब्बे पुछया ਚੱਠਾ सीट ਦਾ ਸਾਡੇ लागे भी लगदा ਜਿਹੜੇ ਬੰਦੇ ਪੁਰਾਣਾ ਲਾ ਰਹੇ ਉਹਨਾਂ ਨੂੰ ਜਾ ਕੇ ਪੁੱਛਿਆ ਮੈਂ ਕਿਹਾ ਯਾਰ ਮੈਂ ਕਿਤੇ ਮੇਰੀ ਉਂਗਲ ਦਾ ਇਸ਼ਾਰਾ ਕਿਤੇ ਗਲਤ ਪਾਸੇ ਨਾ ਹੋ ਜੇ ਬੰਦਿਆਂ ਨੇ ਜਿੱਥੇ ਜਿੱਥੇ ਵੀ ਮੈਂ ਪੁੱਛਿਆ ਮੈਨੂੰ ਖੁਸ਼ਬੂ ਆਈ ਮੈਨੂੰ ਕਿਤੋਂ ਬੋ ਨਹੀਂ ਆਈ ਬੜੀ ਤਸੱਲੀ ਫਿਰ ਮੈਂ ਸੋਚਿਆ ਮੈਂ ਕਹਿੰਦਾ ਜਾਣਾ ਚਾਹੀਦਾ ਇਸ ਦੇ ਬਾਵਜੂਦ ਵੀ ਮੈਂ ਇਸ ਪਲੇਟਫਾਰਮ ਤੇ ਖਲੋ ਕੇ ਇਹਨਾਂ ਨੂੰ ਵੀ ਕਹੂੰਗਾ ਜਿੰਨੀਆਂ ਬੀ ਬਣਾਉਣ ਵਾਲੀਆਂ ਹੋਰ ਕੰਪਨੀਆਂ ਉਹਨਾਂ ਨੂੰ ਵੀ ਕਹੂੰਗਾ ਵੀ ਕਦੀ ਵੀ ਬੀ ਦੇ ਉੱਤੇ ਸਮਝੌਤਾ ਨਾ ਕਰੇ ਬੀ ਨੇ ਸਾਨੂੰ ਬਣਾਉਣਾ ਬੀ ਨੇ ਸਾਨੂੰ ਉਜਾੜਨਾ ਕਿਉਂਕਿ ਸਰਕਾਰਾਂ ਦਾ ਤਾਂ ਅੱਗੇ ਤੁਹਾਨੂੰ ਪਤਾ ਵੀ ਉਹ ਸਾਡੇ ਨਾਲ ਕੀ ਵਰਤਾਰਾ ਹੋ ਰਿਹਾ ਤੇ ਕਿਵੇਂ ਮੇਰੇ ਕੋਲ ਨਾ ਦੂਏ ਮੁਲਕਾਂ ਤੋਂ ਬੰਦੇ ਆਉਂਦੇ ਆਣ ਜਾਣ ਉਹ ਦੱਸਦੇ ਆ ਵੀ ਜਦੋਂ ਕੋਈ ਖੁਦਾਈ ਆਫਤ ਉਹਨਾਂ ਮੁਲਕਾਂ 'ਚ ਆਉਂਦੀ ਆ ਉੱਥੇ ਦੀਆਂ ਸਰਕਾਰਾਂ ਆਪਣੇ ਕਿਸਾਨ ਨਾਲ ਮੋਢਾ ਲਾ ਕੇ ਖਲੋਂਦੀਆਂ ਕੋਈ ਖੁਦਾਈ ਆਫਤ ਆ ਜਾਂ ਕੋਈ ਫਸਲ ਖਰਾਬ ਹੋ ਗਈ ਉਹ ਨੁਕਸਾਨ ਪੂਰਾ ਕਰਦੇ ਸਾਡੇ ਇੱਥੇ ਕੋਈ ਵਾਲੀ ਵਾਰਸ ਨਹੀਂ ਬਣਦਾ ਵਾਲੀ ਵਾਰਸ ਤਾਂ ਦੂਰ ਦੀ ਗੱਲ ਆ ਸਾਡਾ ਸਮਝ ਨਹੀਂ ਆ ਰਹੀ ਕਿ ਸਾਡਾ ਇਸ ਟਾਈਮ ਕਿਸਾਨ ਦਾ ਸਰਕਾਰ ਦਾ ਰਿਸ਼ਤਾ ਕੀ ਹੈ ਆਪਾਂ ਸਾਰੇ ਪਿੰਡਾਂ ਦੇ ਰਹਿਣ ਵਾਲੇ ਆ ਪਿੰਡਾਂ 'ਚ ਉੱਠ ਕੇ ਤੁਸੀਂ ਦੇਖਿਆ ਹੋਣਾ ਵੀ ਗਲੀਆਂ ਬਾਜ਼ਾਰਾਂ ਦੇ ਵਿੱਚ ਨਾ ਇੱਕ ਮਦਾਰੀ ਜਾਂਦਾ ਉਹ ਬਾਂਦਰ ਨੂੰ ਨਾ ਉਹ ਸੋਟੀ ਦੇ ਨਾਲ ਇਸ਼ਾਰੇ ਕਰਦਾ ਵੀ ਡਾਂਸ ਕਰਕੇ ਦਿਖਾ ਉਹ ਡਾਂਸ ਕਰਕੇ ਦਿਖਾਉਂਦਾ ਉਹਨੂੰ ਕਹਿੰਦਾ ਵੀ ਸਹੁਰਿਆਂ ਦੇ ਕਿੱਦਾਂ ਜਾਈਦਾ ਉਹ ਸਹੁਰਿਆਂ ਦੇ ਜਾ ਕੇ ਦਿਖਾਉਂਦਾ ਫਿਰ ਉਹਨੂੰ ਕਹਿੰਦਾ ਵੀ ਗਲੋਟਣੀਆਂ ਖਾ ਉਹ ਗਲੋਟਣੀਆਂ ਖਾ ਕੇ ਦਿਖਾ ਉਹ ਬਾਂਦਰ ਕਿਹੜੀ ਸਕੂਲ 'ਚ ਪੜ੍ਹਿਆ ਕਿਹੜੀ ਕਿਤਾਬ 'ਚੋਂ ਉਹਨੇ ਉਹ ਕਰਤੱਵ ਪੜ੍ਹੇ ਅਸੀਂ ਸਿਆਣਿਆਂ ਤੋਂ ਸੁਣਦੇ ਹਾਂ ਵੀ ਜਦੋਂ ਬਾਂਦਰ ਨੂੰ ਉਹ ਸਾਰੀ ਜਾਚ ਸਿਖਾਉਂਦੇ ਹਨ ਉਹ ਨਿੱਕੇ ਲਾ ਤੋਂ ਸਿਖਾਉਂਦੇ ਵੀ ਬਾਂਦਰ ਨੂੰ ਲੈ ਕੇ ਨਾ ਨਿੱਕੇ ਲਾ ਤੋਂ ਜੰਗਲ 'ਚ ਜਾਂਦੇ ਨਾਲ ਇੱਕ ਖਰਗੋਸ਼ ਹੁੰਦਾ ਇੱਕ ਸੋਟੀ ਹੁੰਦੀ ਇੱਕ ਮਦਾਰੀ ਦੀ ਬੁਝਕੀ ਹੁੰਦੀ ਉੱਥੇ ਜਾ ਕੇ ਬਾਂਦਰ ਦੇ ਸਿਰ ਤੇ ਇਦਾਂ ਮਦਾਰੀ ਸੋਟੀ ਰੱਖ ਕੇ ਨਾ ਇਦਾਂ ਚੱਕਦਾ ਤੇ ਉਹ ਜਾ ਕੇ ਉੱਦਾਂ ਖਰਗੋਸ਼ ਦੇ ਸਿਰ ਤੇ ਸੋਟੀ ਰੱਖਦਾ ਚੱਕਦਾ ਫਿਰ ਬੁਝਕੀ ਦੇ ਵਿੱਚੋਂ ਨਾ ਛੁਰੀ ਕੱਢਦਾ ਛੁਰੀ ਕੱਢ ਕੇ ਨਾ ਬਾਂਦਰ ਦੇ ਸਾਹਮਣੇ ਖਰਗੋਸ਼ ਨੂੰ ਹਲਾਲ ਕਰਦਾ ਹਲਾਲ ਕਰਕੇ ਉਹ ਬਾਂਦਰ ਦੇ ਸਾਹਮਣੇ ਉਹ ਛੁਰੀ ਇਦਾਂ ਸਾਫ਼ ਕਰਕੇ ਨਾ ਤੇ ਉਹ ਬੁਝਕੀ ਦੇ ਵਿੱਚ ਰੱਖ ਲੈਂਦਾ ਮੁੜ ਕੇ ਜਦੋਂ ਵੀ ਬਾਂਦਰ ਕਿਤੇ ਕਹੇ ਨਹੀਂ ਲੱਗਦਾ ਗੱਲ ਨਹੀਂ ਸੁਣਦਾ ਆਖਾਂ ਨਹੀਂ ਮੰਨਦਾ ਉਹ ਮਦਾਰੀ ਸਿਰਫ ਬੁਝਕੀਆਂ ਨੂੰ ਆਪਣਾ ਹੱਥ ਹੀ ਕਰਦਾ ਬਾਂਦਰ ਟਪੂਸੀਆਂ ਮਾਰਦਾ ਸਾਰਾ ਕਿਹਾ ਮੰਨਦਾ ਹੁਣ ਇਸ ਟਾਈਮ ਤੁਸੀਂ ਦੇਖ ਲਓ ਵੀ ਬਾਂਦਰ ਕਿਹੜਾ ਖਰਗੋਸ਼ ਕਿਹੜਾ ਤੇ ਮਦਾਰੀ ਕਿਹੜਾ ਜਿਨ੍ਹਾਂ ਨੂੰ ਹਲੇ ਵੀ ਨਹੀਂ ਸਮਝ ਆਈ ਮੈਂ ਹੋਰ ਸੌਖੀਆਂ ਕਰ ਦਿੰਦਾ ਸਾਨੂੰ ਇਸ ਝੂਠੇ ਲਾਰੇ ਲਾ ਕੇ ਨਾ ਸਾਡਾ ਭਰੋਸਾ ਗਵਾਤਾ ਹੁਣ ਸਾਨੂੰ ਕੋਈ ਕਹੇ ਵੀ ਨਾ ਵੀ ਐਦਾਂ ਅਸੀਂ ਕਹਿੰਦੇ ਐਵੇਂ ਮਾਰਦੇ ਹਾਂ ਕਿਉਂ ਸਾਡਾ ਭਰੋਸਾ ਹੀ ਮੁਕਾਤਾ 76 ਸਾਲਾਂ ਕਿਸੇ ਮੁਲਕ ਦਾ ਨਾ ਕੋਈ ਬਾਦਸ਼ਾਹ ਸੀ ਉਹ ਵੀ ਇਦਾਂ ਹੀ ਝੂਠੇ ਲਾਰੇ ਲਾਉਂਦਾ ਸੀ ਆਪਣੀ ਆਵਾਮ ਉਹਦੇ ਵਜ਼ੀਰ ਮਸ਼ੀਰ ਵੀ ਝੂਠੇ ਲਾਰੇ ਲਾਉਂਦੇ ਖਸੂਸੀ ਕਿਸਾਨਾਂ ਉਹ ਉਹਨਾਂ ਦੀ ਆਵਾਮ ਦਾ ਉਸ ਬਾਦਸ਼ਾਹ ਤੋਂ ਉਹਨਾਂ ਦੀ ਸਾਰੀ ਵਜ਼ੀਰਾਂ ਮਸ਼ੀਰਾਂ ਤੋਂ ਅਤਬਾਰ ਹੀ ਉੱਠ ਗਿਆ ਅੱਲਾ ਰੱਬ ਦੀ ਕਰਨੀ ਹੋਈ ਇੱਕ ਦਿਨ ਉਹ ਬਾਦਸ਼ਾਹ ਨਾਲ ਉਹਦੇ ਵਜ਼ੀਰ ਮਸ਼ੀਰ ਉਹ ਲਾਰੀ 'ਚ ਬੈਠੇ ਜਾਣ ਲਾਰੀ ਦਾ ਡਰਾਈਵਰ ਕਿਤੇ ਸੁੱਤਾ ਲਾਰੀ ਨੇ ਕਲਾਬਾਜ਼ੀਆਂ ਖਾ ਕੇ ਨਾ ਜਾ ਕੇ ਖਾਈਆਂ 'ਚ ਜਾ ਪਈ ਹੇਠਾਂ ਖੱਡਿਆਂ ਦੇ ਵਿੱਚ ਜਾ ਡਿੱਗੀ ਉੱਥੇ ਕੋਈ ਤੁਹਾਡੇ ਵਰਗਾ ਕਿਸਾਨ ਕੋਈ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਉਹ ਨਸਿਆ ਉਹਨੇ ਕਿਹਾ ਵੀ ਐਕਸੀਡੈਂਟ ਹੋ ਗਿਆ ਆ ਕੇ ਦੇਖਿਆ ਉਹਨੇ ਜਦੋਂ ਦੇਖਿਆ ਵੀ ਇਹ ਤਾਂ ਉਹੀ ਟੋਲਾ ਉਹਨੇ ਟੋਇਆ ਕੱਢਿਆ ਸਾਰੇ ਦਫਨਾਤ ਮਗਰੋਂ ਪੁਲਿਸਾਂ ਚੜੀਆਂ ਉਹ ਆ ਕੇ ਉਸ ਕਿਸਾਨ ਨੂੰ ਪੁੱਛਦੀਆਂ ਵੀ ਯਾਰ ਤੂੰ ਸਾਰੇ ਤੋਂ ਦੱਬਤੇ ਕੀ ਗੱਲ ਸਾਰੇ ਮਰ ਗਏ ਸੀ ਕਹਿੰਦਾ ਨਾ ਸਾਰੇ ਕਾਹਨੂੰ ਮਰੇ ਚਾਰ ਵਿੱਚੋਂ ਕਹਿੰਦੇ ਸੀਗੇ ਵੀ ਅਸੀਂ ਜੀਂਦੇ ਆ ਪਰ ਕਹਿੰਦਾ ਇਹਨਾਂ ਦਾ ਇਤਬਾਰ ਕਿਹੜਾ ਕਰੇ ਸਾਡਾ ਭਰੋਸਾ ਹੀ ਉੱਠ ਗਿਆ ਅਸੀਂ ਇਹਨਾਂ ਦਾ ਹੁਣ ਇਤਬਾਰ ਨਹੀਂ ਕਰਦੇ ਜਿੰਨਾ ਰਗੜਾ ਇਹਨਾਂ ਨੇ ਕਿਸਾਨਾਂ ਨੂੰ ਲਾਤਾ ਤੇ ਖਸੂਸੀ ਤੌਰ ਤੇ ਜਿਹੜਾ ਮੈਂ ਕਈ ਵਾਰੀ ਇਹ ਗੱਲ ਕੀਤੀ ਕਈ ਪ੍ਰੋਗਰਾਮਾਂ 'ਚ ਕੀਤੀ ਬੜੇ ਪਲੇਟਫਾਰਮਾਂ ਤੇ ਕੀਤੀ ਕਿ ਸਾਡਾ ਪੈਸਾ ਬਾਹਰਲੇ ਮੁਲਕ 'ਚ ਜਾ ਰਿਹਾ ਹਾਈਬ੍ਰਿਡ ਦੇ ਨਾਂ ਦੇ ਉੱਤੇ ਉਹ ਇੱਥੋਂ ਦਾ ਪੈਸਾ ਦੂਜੀਆਂ ਕੰਪਨੀਆਂ ਲੈਂਦੀਆਂ ਸਾਡੇ ਸਰਕਾਰੀ ਅਦਾਰੇ ਜਿਹੜੇ ਸਰਚ ਸੈਂਟਰ ਆ ਤਨਖਾਹਾਂ ਲੈਂਦੇ ਆ ਪਰ ਉਹ ਕਰਦੇ ਕੁਛ ਨਹੀਂ ਬੜੀ ਖੁਸ਼ੀ ਦੀ ਗੱਲ ਆ ਚਲੋ ਕੋਈ ਪ੍ਰਾਈਵੇਟ ਤੌਰ ਤੇ ਕੋਈ ਆਪਣੇ ਤੌਰ ਤੇ ਸਾਨੂੰ ਚੰਗੇ ਬੀਜ ਮਿਲਣੇ ਚਾਹੀਦੇ ਇਤਬਾਰ ਵਾਲੇ ਬੀਜ ਮਿਲਣੇ ਚਾਹੀਦੇ ਸਾਡਾ ਪੈਸਾ ਸਾਡੇ ਮੁਲਕ 'ਚ ਰਵੇ ਤੇ ਇਸ ਵਾਸਤੇ ਖਸੂਸੀ ਸ਼ਾਬਾਸ਼ ਮੈਂ
इस ਚੱਠਾ ਸੀਡ ਨੂੰ ਦਿੰਦਾ ਵੀ ਇਹ ਇੱਕ ਤਾਂ ਇਹਨਾਂ ਕੋਲ ਆਪਣੇ ਸਾਇੰਸਦਾਨ बड़ी मेहनत करके बड़ी बरीकी च जाके बड़े चंगे भी सस्ते भी बाहर नालों तो इन्होंने साडे पंजाब के किसानों को दिते साडी लोड़ पूरी की। फिर साडे कोई कह लो भी घर के जी नूं पता हुंदा ना घर के हालात ये ਚੱਠਾ सीड इत्थों की कंपनी इन्हों इत्थों का मौसम पता इत्थों के हालात पता भी कितना टैंपरेचर चढ़ना कितना उतरना तो उम्मीद है गांह ऐतकी जिहड़ा नुकसान किसान का होया भी गांह तो ना होगा तो पाकिस्तान का पैसा पाकिस्तान च रहूगा। तो खसूसी शुक्रिया अमदाद अली ਚੱਠਾ साहब लियाकत अली ਚੱਠਾ साहब बहुत मेहरबानी। नहीं वो मैंने पता गल की हुई सी जो पैदा होया ना महल्ले च बड़ी मिठाई मुठाई वंडी है ना। अच्छा जी। फिर दाई ने उन्होंने पूछा कि किन्ने पैसे उन्हें कहा मेरे हाथ तो आओ मैं जाऊँ ये जो होने वाला सी ना डॉक्टर ने कहा कि अल्ट्रासाउंड कराओ। अच्छा जी। अल्ट्रासाउंड तो बाद उन्होंने पूछा कि जी बेटी है बेटा है उन्हें कहा भैन मेरी ये बेटी बेटे की समझ नहीं आ रही तेरे ढिड च मैल है उदों तू कितने सी नहीं जो मैं पैदा तू तो दुनिया ते आया नहीं सी। दसो 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 नर्स लैके एक ही चुका है अब इन्होंने अबू जी ने पूछे भी की होया नर्स ने इंज वेख्या कहती हाय मैं मर गई आ की होया महल्ले च कुत्ता मरिया पिया। अच्छा जी। तो कुत्ते दे कोलों ना इंज करके ना करे अच्छा कुत्ता एकदम उठ के बह गया कहता सालिया तेरी बो ना मैं मरिया। गड्डी खड़ी महल्ले की गड्डी बेचारा कुत्ता गर्मियां के दिन वो छां देख के ते गड्डी के थल्ले वड़ के सुता है अपने आप को गुस्सा जड़ा भुखा फिर रहा सी कुत्ते की लत फड़ के तो बाहर निकले तो एडा मिस्त्री नहीं समझ आई माफी कौन समझ नहीं है वरना तो बनते नहीं कौन ये गल समझ नहीं है कुत्ता सी ते कोले आ गया ते बाहर खड़ी सी उन्होंने नंबर ले लो व्हाट्सएप कर ये गल नहीं है कि चलो मैं बता दूं लेकिन ये भी तो दस दे अच्छा अर्ज ये कि इस काम वास्ते ना उधर जगह बनी उधर मैंने पता है जगह बनी है लेकिन जिन्होंने 10 देने पीछे पीछे फिर रहे हैं जी भाई वो सही असल च ना जी भाई ने व्हाट्सएप कर ले व्हाट्सएप कर देना मान लो व्हाट्सएप कर माफी देती वैसे मैं समझाने में तैयार सी मैं सिर्फ इस वक्त तो नहीं कह मेरे रहा भराओ मेरे ना तिश्न की रह जाएगी दिल भी तुहानू समझ नहीं आई मैनू ये नहीं समझ आई अच्छा मैनू ये नहीं समझ आई कि तुहानू ए मेरी गल नहीं समझ आती तो तुहानू चिट्ठा कारपोरेशन च की समझ आउंदा थैंक यू वेरी मच जी आपकी मोहब्बत है आपका प्यार हमारे साथ जाएगा शो पे पहुंचना जी मैं सुना दूंगा समझ आ जाएगी नहीं मैं तो मेहंदी हसन सुनावा तुसी कहो जी ये ते अताउल्ला सी ये कोई गल मैं नौकर इस तरह का बंदा कर देने सिर्फ बैठक ही सुनाया तो भाजी बैठक चाहिए जी मैं इधर नहीं आने देंगे मेहंदी हसन साहब ने एक अंतरा स्थाई कर माशाल्लाह आपको भूल जाऊं क्या बात है इतने तो बेवफा नहीं आपको भूल जाऊं आप
आपसे क्या गिला करें, आपसे क्या गिला करें, आपसे कुछ गिला नहीं, आप लेकिन लास्ट मेरे भाई शादी से जब आने था, लास्ट आइटम उसके बाद आपसे इजाजत चाहूंगा, आपकी मोहब्बतें आपको प्यार से लेटते हुए। मेरे सामने रानी शलकती ना रोवे, ना खस्ता हाल बनाए कर, तेरे सहवारिस लावारिस जुमले और मेरे सामने ना फरमाए कर। पलका तो लेके दामन दाई, ना हजनू सफर कराए कर, मेरी अखी बिच आबिद कब्रिस्तान, ओए दुख इत्थे आके दफनाए। कन्या दी रामाया, कन्या दी रामाया, ओ जन ना बोले थोड़ी दिसदा करो। थैंक यू वेरी मच जी, बहुत शुक्रिया आप। पाकिस्तान के दो फनकार ऐसे हैं जिनको हाथ डालना बड़ा मुश्किल है, नुसरत फतेह अली खान साहब और मेहदी हसन साहब। लेकिन साढ़े को ऐश दौर के विच आगा माजिद साहब ने ਜਿਹੜੇ ਉਹਨਾਂ ਨੂੰ ਹੱਥ ਪਾ ਲਏ ਤੇ ਜਿਸ ਦਿਨ ਉਹਨਾਂ ਨੇ ਤੋਂ ਹੱਥ जी आप लोगों की भरपूर तालियों में आगा माजिद, जो कि सिर्फ एक फनकार नहीं, एक एकेडमी है परफॉर्मेंस की, इन्हें इतना प्यार दीजिए, भरपूर तालियां होनी चाहिए, भरपूर तालियां। इफ्तिखार ठाकुर साहब से मैं रिक्वेस्ट करूंगा कि प्लीज सर तशरीफ रखिए।